ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ ਹਰਜੋਤ ਸਿੰਘ ਜੀ, ਓਲੰਪਿਕਸ ਦੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੇ ਆ, ਹੁਣ ਤੋਂ 1 ਘੰਟੇ ਬਾਅਦ ਓਲੰਪਿਕ ਦੀ ਜਿਹੜੀ ਓਪਨਿੰਗ ਸੈਰੇਮਨੀ ਆ ਉਹ ਸ਼ੁਰੂ ਹੋਣ ਜਾ ਰਹੀ ਹੈਗੀ ਆ। ਸੋ ਆਪਾਂ ਨੂੰ ਪਤਾ ਵੀ ਜਿਹੜਾ ਉਧਰਲੇ ਪਾਸੇ ਯੂਰਪ ਆਪਣੇ ਤੋਂ ਅੱਗੇ ਆ। ਸੋ ਆਪਣੇ ਜੇ ਫਰਾਈਡੇ ਦੀ ਸਵੇਰ ਆ ਤੇ ਉੱਥੇ ਫਰਾਈਡੇ ਦੀ ਜਿਹੜੀ ਸ਼ਾਮ ਹੋਣ ਵਾਲੀ ਆ। ਸੋ ਉੱਥੇ ਓਪਨਿੰਗ ਸੈਰੇਮਨੀ ਦੇ ਲਈ ਆਲਰੇਡੀ ਜਿਹੜੀਆਂ ਟੀਮਾਂ ਆ ਉਹ ਇਕੱਠੀਆਂ ਸ਼ੁਰੂ ਹੋ ਰਹੀਆਂ। 327 ਕੁੱਲ ਮੈਡਲ ਹੋਣੇ ਆ, ਗੋਲਡ ਮੈਡਲ ਹੋਣੇ ਆ। ਤੇ ਉਹਦੇ ਲਈ ਜਿਹੜੀਆਂ ਦੌੜਾਂ ਲੱਗਣੀਆਂ 10,000 ਤੋਂ ਵੱਧ ਕਹਿੰਦੇ ਵੀ ਜਿਹੜੇ ਐਥਲੀਟ ਆ ਦੁਨੀਆ ਭਰ ਦੇ ਵਿੱਚੋਂ ਵੱਖ-ਵੱਖ ਮੁਲਕਾਂ ਤੋਂ ਜਿਹੜੀਆਂ ਉਹ ਟੀਮਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਸੋ 1896 ਦੇ ਵਿੱਚ ਓਲੰਪਿਕਸ ਦੀ ਸ਼ੁਰੂਆਤ ਹੁੰਦੀ ਹੈ, ਜਿਹਨੂੰ ਮਾਡਰਨ ਓਲੰਪਿਕਸ ਆਖਿਆ ਜਾਂਦਾ ਆ, ਗ੍ਰੀਸ ਦੇ ਵਿੱਚ, ਐਥਨਸ ਗ੍ਰੀਸ ਦੇ ਵਿੱਚ। ਤੇ ਹੁਣ ਜਿਹੜੀ ਆ ਓਲੰਪਿਕਸ ਆ ਵੱਖ-ਵੱਖ ਮੁਲਕਾਂ ਚੋਂ ਹੁੰਦੀ ਹੋਈ ਇਸ ਸਾਲ 2024 ਦੇ ਵਿੱਚ ਜਿਹੜੀ ਉਹ ਹੋਣ ਜਾ ਰਹੀ ਆ। ਸੋ ਓਲੰਪਿਕਸ ਖੇਡਾਂ ਦੇ ਲਈ, ਖਿਡਾਰੀਆਂ ਦੇ ਲਈ ਇਹ ਸਭ ਤੋਂ ਇੱਕ ਅਹਿਮ ਮੈਡਲ ਹੁੰਦਾ ਆ। ਓਲੰਪਿਕ ਦਾ ਜਿਹੜਾ ਉਹ ਮੈਡਲ ਜਿੱਤਣਾ, ਚਾਹੇ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਖੇਡ ਦੇ ਵਿੱਚ ਕਿਉਂ ਨਾ ਕੋਈ ਸ਼ਾਮਲ ਹੋਵੇ। 101 ਦਿਨ ਹੋ ਗਏ ਆ ਮਸ਼ਾਲ ਨੂੰ ਜਿਹੜਾ ਉਹ ਚੱਲਦੇ ਆ ਵੱਖ-ਵੱਖ ਹਿੱਸਿਆਂ 'ਚੋਂ ਦੁਨੀਆ ਦੇ ਪਹੁੰਚਦੀ ਹੋਈ। ਤੇ ਅੱਜ ਜਿਹੜਾ ਕਾਲਡਰਨ ਆ, ਮੇਨ ਜਿਹੜੀ ਵੱਡੀ ਮਸ਼ਾਲ ਹੁੰਦੀ ਆ, ਜੋ ਕਿ 11 ਅਗਸਤ ਤੱਕ ਚੱਲਦੀ ਰਹਿਣੀ ਆ। ਜਿੰਨੀ ਦੇਰ ਤੱਕ ਓਲੰਪਿਕਸ ਦੀ ਕਲੋਜ਼ਿੰਗ ਸੈਰੇਮਨੀ ਨਹੀਂ ਹੁੰਦੀ, ਉਨੀ ਦੇਰ ਤੱਕ ਜਿਹੜੀ ਉਸ ਨੂੰ ਅੱਜ ਚਲਾਇਆ ਜਾਣਾ ਹੈਗਾ ਆ। ਸੋ ਅੱਜ ਦੀ ਇੱਕ ਚੀਜ਼ ਜਿਹੜੀ ਹੋਰ ਹੋ ਗਈ ਹਰਜੋਤ ਸਿੰਘ ਜੀ, ਇਹ ਵੀ ਹੁਣ ਇਹਦੇ ਵਿੱਚ ਮਾਰਕੀਟਿੰਗ ਤੇ ਹੋਰ ਬਹੁਤ ਕੁਛ ਜਿਹੜਾ ਉਹ ਨਾਲ ਓਲੰਪਿਕਸ ਦੇ ਬਹੁਤ ਜ਼ਿਆਦਾ ਜੁੜਿਆ ਆ। ਪਰ ਖਿਡਾਰੀਆਂ ਦੀ 4 ਸਾਲਾਂ ਦੀ ਮਿਹਨਤ ਜਾਂ ਕਈ ਸਾਲਾਂ ਦੀ ਦਹਾਕਿਆਂ ਬੱਧੀ ਜਿਹੜੀ ਆ, ਦਸ਼ਕਾਂ ਦੀ ਜਿਹੜੀ ਮਿਹਨਤ ਆ, ਉਸ ਦੇ ਲਈ ਇਹ ਮੈਡਲਾਂ ਦੇ ਲਈ ਜਿਹੜਾ ਉਹ ਜੂਝਦੇ ਆ। ਹੁਣ ਤੋਂ ਕੁਛ ਘੰਟੇ ਬਾਅਦ ਪਹਿਲੇ ਮੈਡਲ ਦੇ ਲਈ ਜਿਹੜਾ ਆ ਉਹ ਖੇਡ ਖੇਡਣੇ ਸ਼ੁਰੂ ਹੋਣੇ ਆ। ਓਲੰਪਿਕਸ ਤਾਂ ਵੈਸੇ ਜੇ ਕਿਹਾ ਜਾਵੇ ਤਾਂ ਖੇਡਾਂ ਬਹੁਤ ਸਾਰੀਆਂ ਆਲਰੇਡੀ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ। ਪਰ ਪਹਿਲਾ ਮੈਡਲ ਜਿਹੜਾ ਉਹ 27 ਤਰੀਕ ਨੂੰ ਜਿਹੜਾ ਉਹ ਦਿੱਤਾ ਜਾਣਾ ਹੈਗਾ ਆ। ਤੇ ਅੱਜ ਹੀ ਜਿਹੜੀ ਉੱਥੇ ਹੁਣ ਤੋਂ ਕੁਛ ਘੰਟੇ ਦੇ ਵਿੱਚ ਓਲੰਪਿਕਸ ਦੀ ਜਿਹੜੀ ਓਪਨਿੰਗ ਸੈਰੇਮਨੀ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ। ਅਮਰੀਕਾ ਦੇ ਵਿੱਚ NBC ਵਾਲਿਆਂ ਨੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜਾ ਓਲੰਪਿਕਸ ਆ ਉਸ ਨੂੰ ਜਿਹੜਾ ਉਹ ਦਿਖਾਉਣਾ ਆ। ਜੇ ਤੁਸੀਂ ਓਲੰਪਿਕਸ ਦੀਆਂ ਵੱਖ-ਵੱਖ ਗੇਮਸ ਨੂੰ ਫੋਲੋ ਕਰਨਾ ਆ, ਬਾਕੀ ਆਪਣੀ ਵੀ ਜਿਹੜੀ ਵੀ ਤੁਸੀਂ US ਦੇ ਐਥਲੀਟਸ ਨੂੰ ਫੋਲੋ ਕਰਨਾ ਚਾਹੁੰਦੇ ਆ, ਤੇ ਕਹਿੰਦੇ NBC ਵਾਲੇ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਉਸ ਨੂੰ ਦਿਖਾਉਣ ਜਾ ਰਹੇ ਆ। ਪੰਜਾਬੀ ਵੀ ਬਹੁਤ ਜ਼ਿਆਦਾ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ ਓਲੰਪਿਕਸ ਦੇ ਵਿੱਚ ਪਹੁੰਚੇ ਆ। ਕੱਲਾ ਉਧਰੋਂ ਹੀ ਨਹੀਂ ਵੀ ਜਿਹੜਾ ਭਾਰਤ ਵਾਲੇ ਪਾਸਿਓਂ ਵੀ ਦੁਨੀਆ ਦੇ ਹੋਰ ਕਈ ਮੁਲਕਾਂ ਦੇ ਵਿੱਚ ਜਿਹੜੇ ਪੰਜਾਬੀ ਮੂਲ ਦੇ ਕੁਛ ਜਿਹੜੇ ਖਿਡਾਰੀ ਆ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਅਮਰੀਕਾ ਆ, ਤੇ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਵੀ ਇਹਨਾਂ ਓਲੰਪਿਕਸ ਦੇ ਵਿੱਚ ਹਿੱਸਾ ਲੈਣਾ ਆ। ਸਾਰੇ ਖਿਡਾਰੀਆਂ ਨੂੰ ਅਸੀਂ ਸ਼ੁਭ ਕਾਮਨਾਵਾਂ ਜਿਹੜੀਆਂ ਆ ਉਹ ਭੇਂਟ ਕਰਦੇ ਆ ਵੀ ਤਗੜੇ ਹੋ ਕੇ ਜਿਹੜਾ ਇਹਨਾਂ ਖੇਡਾਂ ਦੇ ਵਿੱਚ ਜਿਹੜਾ ਆਪਣਾ ਜ਼ੋਰ ਮਾਰੋ। ਸਵੇਰੇ ਪ੍ਰਵੀਨ ਸ਼ਰਮਾ ਉਹਨਾਂ ਨੇ ਵੀ ਖਬਰ ਸਾਂਝੀ ਕੀਤੀ ਸੀ, ਕੈਨੇਡਾ ਤੋਂ ਪੰਜਾਬੀ ਮੂਲ ਦੇ ਕਾਫੀ ਖਿਡਾਰੀ ਜਿਹੜੇ ਆ ਓਲੰਪਿਕਸ ਦੇ ਵਿੱਚ ਜਾ ਰਹੇ ਹੈਗੇ ਆ। ਸਿੱਖ ਐਥਲੀਟ ਜਸਨੀਤ ਕੌਰ ਸਰੀ ਤੋਂ ਆ। ਪਹਿਲੀ ਵਾਰੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਉਹ 4x400 ਦੀ ਜਿਹੜੀ ਰੇਲੇ ਰੇਸ ਆ ਉਹਦੇ 'ਚ ਹਿੱਸਾ ਲੈਣ ਜਾ ਰਹੀ ਹੈਗੀ ਆ। ਇਸ ਤੋਂ ਬਿਨਾਂ ਕੈਨੇਡਾ ਦੀ ਹਾਕੀ ਦੀ ਟੀਮ ਦੇ ਵਿੱਚ, ਰੈਸਲਿੰਗ ਦੇ ਵਿੱਚ ਜਿਹੜੇ ਆ ਕਾਫੀ ਪੰਜਾਬੀ ਪਲੇਅਰ ਜਾ ਰਹੇ ਹੈਗੇ ਆ। ਜੀ ਬਿਲਕੁਲ। ਇਹ ਇੱਕ ਖਬਰ ਇਹਦੇ ਹੈਗੀ ਵਿੱਚ ਹਰਜੋਤ ਸਿੰਘ ਜੀ, ਸੌਰੀ, ਇੱਕ ਜਿਹੜਾ ਆਪਣੇ ਨਾ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ, ਸਿੱਖਾਂ ਦੀ ਇੱਕ ਜਿਹੜੀ ਟੀਮ ਹੈ ਨਾ, ਇੱਕ ਵਾਰੀ ਉਹਨਾਂ ਨੇ ਸਾਈਕਲਿੰਗ ਦੇ ਵਿੱਚ ਹਿੱਸਾ ਲਿਆ ਸੀਗਾ ਓਲੰਪਿਕਸ ਦੇ ਵਿੱਚ ਵੀ। ਸੋ ਕਾਫੀ ਪੁਰਾਣੀ 60s ਦੀ ਜਿਹੜੀ ਇਹ ਗੱਲ ਆ। ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੇ ਇਦਾਂ ਦੇ ਜਿਹੜੇ ਹੋਰ ਖਿਡਾਰੀ ਆ ਉਹ ਇੱਥੇ ਜਿਹੜੇ ਆਉਣ ਤੇ ਹੋਰ ਵੀ ਜਿਹੜਾ ਉਹ ਕੰਮ ਜਿਹੜਾ ਉਹ ਵਧੇ। ਅਮਰੀਕਾ ਦੇ ਵਿੱਚ ਦੇਖੋ ਢਾਂਚਾ ਹੈਗਾ, ਇਨਫਰਾਸਟ੍ਰਕਚਰ ਹੈਗਾ, ਬਹੁਤ ਸਾਰੇ ਲੋਕ ਜਿਹੜੇ ਲੱਗੇ ਵੀ ਆ। ਅੰਡਰ 19 ਦੀ ਜਿਹੜੀ ਹਾਕੀ ਦੀ ਟੀਮ ਆ ਉਹਦੇ ਵਿੱਚ ਆਪਣੇ ਕਈ ਪੰਜਾਬੀ ਸਿੱਖ ਮੁੰਡੇ ਜਿਹੜੇ ਉਹ ਹੈਗੇ ਨੇ। ਇਥੋਂ ਕ੍ਰਿਕਟ ਦੇ ਵਿੱਚ ਆਪਾਂ ਦੇਖਿਆ ਸੀਗਾ ਉੱਥੇ ਵੀ ਪਹੁੰਚੇ ਆ। ਸੋ ਇਹ ਜ਼ਰੂਰੀ ਆ ਵੀ ਜ਼ੋਰ ਲਾ ਕੇ ਜਿਹੜੇ ਆ ਉਹ ਕੰਮ ਆਪਾਂ ਕਰੀਏ। ਤੇ ਜਿੱਥੇ ਬਾਕੀ ਆਪਾਂ ਹੋਰ ਕਾਰਜ ਕਰਦੇ ਆ, ਖੇਡਾਂ ਵੱਲ ਨੂੰ ਵੀ ਜਿਹੜਾ ਨਾਲ ਦੇ ਨਾਲ ਜ਼ੋਰ ਦੇ ਕੇ ਕਰਨਾ ਚਾਹੀਦਾ, ਕਿਉਂਕਿ ਮੌਕਾ ਹੁੰਦਾ ਹੈ ਇਸ ਟਾਈਮ ਸਾਰਿਆਂ ਨੇ ਓਲੰਪਿਕਸ ਦੀ ਗੱਲ ਕਰਨੀ ਆ, ਖੇਡਾਂ ਦੀ ਗੱਲ ਕਰਨੀ ਆ। ਤੇ ਮੌਕਾ ਆ ਵੀ ਕਮਿਊਨਿਟੀ ਵਾਲੇ ਵੀ ਆਪਾਂ ਕੋਈ ਨਾ ਕੋਈ ਇੱਦਾਂ ਦੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਬਣਾਈਏ, ਜਿਹਦੇ ਵਿੱਚ ਬੱਚਿਆਂ ਨੂੰ ਸਪੋਰਟਸ ਦੇ ਵੱਲ ਨੂੰ ਜਿਹੜਾ ਉਤਸ਼ਾਹ ਵੱਧ ਤੋਂ ਵੱਧ ਮਿਲਦਾ ਰਹੇ। ਜੀ।